ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਤਬਸਰੇ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 10 मई 2021 27 ਵਿਸਾਖ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਜੋ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਵੀਕਐਂਡ ਦੇ ਵਿੱਚ ਜਿਹੜੇ ਇਸ਼ੂ ਸੀ ਉਸ ਬਾਰੇ ਔਰ ਜਿਹੜੇ ਕਰੰਟ ਇਸ਼ੂ ਨੇ ਉਸ ਬਾਰੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਹਿੰਦੂ ਤਵੀਆਂ ਨੇ ਭਾਰਤ ਦੇ 135 ਕਰੋੜ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਅਜ਼ਾਬ ਬਣਾ ਦਿੱਤਾ ਹੈ। ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਦਿਆਂ ਕਰੋਨਾ ਦੇ ਭਾਰੀ ਖਤਰੇ ਦੇ ਬਾਵਜੂਦ ਵੀ ਜਿਹੜਾ ਕੁੰਭ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਸ਼ਾਮਲ ਕਰੋੜਾਂ ਲੋਕ ਫਿਰ ਕਰੋਨਾ ਸੁਪਰ ਸਪਰੈਡਰ ਬਣੇ। ਹੁਣ ਹਜ਼ਾਰਾਂ ਲੋਕ ਰੋਜ਼ਾਨਾ ਮਰ ਰਹੇ ਹਨ। ਨਾ ਸ਼ਮਸ਼ਾਨ ਘਾਟ ਦੇ ਵਿੱਚ ਮ੍ਰਿਤਕਾਂ ਲਈ ਜਗ੍ਹਾ ਹੈ, ਨਾ ਸਾੜਨ ਲਈ ਲੱਕੜਾਂ ਹਨ। ਸੋ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਗੰਗਾ ਨਦੀ ਦੇ ਵਿੱਚ ਕਰੋਨਾ ਨਾਲ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਨੂੰ ਸੁੱਟਿਆ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਅੱਗੋਂ ਹੋਰ ਕਰੋੜਾਂ ਲੋਕ ਕਰੋਨਾ ਦਾ ਸ਼ਿਕਾਰ ਹੋਣਗੇ। ਇਸ ਖੌਫਨਾਕ ਮੰਜ਼ਰ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੀਕਐਂਡ ਤਾਂ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਦੱਸਿਆ ਸੀ ਕਿ ਸਾਡੀ ਵਰਲਡ ਸਿੱਖ ਪਾਰਲੀਮੈਂਟ ਦੀ ਬਹੁਤ ਹੀ ਪਿਆਰੀ ਬੱਚੀ ਜਿਹੜੀ ਅਮਰੀਕਨ ਚੈਪਟਰ ਦੀ ਜਨਰਲ ਸੈਕਟਰੀ ਹੈ ਉਸ ਬੀਬੀ ਹਰਮਨ ਕੌਰ ਜਿਨ੍ਹਾਂ ਦਾ ਘਰ ਓਕਲਹੋਮਾ 'ਚ ਹੈ, ਉਹਨਾਂ ਦੇ ਪਿਤਾ ਜੀ ਜਿਹੜੇ ਡੈਲਸ ਦੇ ਵਿੱਚ ਇੱਕ ਟਰੱਕ ਸਟਾਪ ਓਨ ਕਰਦੇ ਸੀ, ਉਹਨਾਂ ਨੂੰ ਉਹਨਾਂ ਦੇ ਹੀ ਕਿਸੇ ਐਕਸ ਇੰਪਲੋਈ ਨੇ ਜਿਹੜਾ ਉਹ ਗੋਲੀ ਮਾਰੀ ਔਰ ਉਹ ਚੜ੍ਹਾਈ ਕਰ ਗਏ ਸਨ। ਸੋ ਜ਼ਾਹਰ ਹੈ ਕਿ ਸਾਰੇ ਹੀ ਪੰਥਕ ਹਲਕਿਆਂ ਵਿੱਚ ਇੱਕ ਦੁਖਦਾਈ ਖਬਰ ਵੀ ਸੀ, ਝਟਕਾ ਵੀ ਸੀ ਔਰ ਇਸ ਕਿਸਮ ਦੇ ਮੌਕਿਆਂ 'ਤੇ ਪਰਿਵਾਰ ਦੇ ਨਾਲ ਸੋਲੀਡੈਰਿਟੀ ਦਾ, ਹਮਦਰਦੀ ਦਾ ਇਜ਼ਹਾਰ ਵੀ ਜਿਹੜਾ ਕਿ ਹਿੰਮਤ ਵੀ ਦਿੰਦਾ ਹੈ, ਬਾਕੀ ਤਾਂ ਰੱਬ ਦਾ ਭਾਣਾ ਹੁੰਦਾ। ਸੋ ਉਹਨਾਂ ਦਾ ਹਰਮਨ ਦੇ ਪਿਤਾ ਜੀ ਸਰਦਾਰ ਪਰਮਜੀਤ ਸਿੰਘ ਉਹਨਾਂ ਦਾ ਸੰਸਕਾਰ ਕ੍ਰੀਮੇਸ਼ਨ ਔਰ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਜਿਹੜੀ ਦੁਆ ਉਹ ਡਾਲਸ ਟੈਕਸਾਸ 'ਚ ਰੱਖੀ ਹੋਈ ਸੀ। ਗੁਰਦੁਆਰਾ ਸਾਹਿਬ ਸਿੰਘ ਸਭਾ ਅੰਤਮ ਅਰਦਾਸ ਸੀ ਔਰ ਉੱਥੋਂ ਦੇ ਕ੍ਰੈਮੇਟੋਰੀਅਮ ਦੇ ਵਿੱਚ ਉਹਨਾਂ ਦੀ ਕ੍ਰੀਮੇਸ਼ਨ ਸੀ। ਸੋ ਅਸੀਂ ਫਰਾਈਡੇ ਜਿਹੜਾ ਪ੍ਰੋਗਰਾਮ ਵੀ ਕੀਤਾ ਹੈ ਲਾਈਵ ਔਰ ਸੈਚਰਡੇ ਮਾਰਨਿੰਗ ਫਲਾਈਟ ਲੈ ਕੇ ਮੈਂ ਡੈਲਸ ਪਹੁੰਚਿਆ। ਆਲਮੋਸਟ 3.5 ਘੰਟੇ ਦੀ ਫਲਾਈਟ ਹੁੰਦੀ ਹੈ ਔਰ ਸੈਚਰਡੇ ਜ਼ਾਹਰ ਹੈ ਅਸੀਂ ਉਸ ਸਮਾਗਮ ਦਾ ਜਿਹੜਾ ਅੰਤਮ ਅਰਦਾਸ ਦਾ ਸੀ ਉਹਦਾ ਵੀ ਹਿੱਸਾ ਬਣੇ। ਐਤਵਾਰ ਜਿਹੜਾ ਖਾਸ ਤੌਰ 'ਤੇ ਮਦਰਸ ਡੇ ਸੀ, ਹਾਲਾਂਕਿ ਬਹੁਤ ਸਾਰਿਆਂ ਦੇ ਜਿਹੜੇ ਨੇ ਉਹ ਪ੍ਰੋਗਰਾਮ ਬਣੇ ਹੁੰਦੇ ਨੇ, ਪਰ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਡੈਲਸ ਦੇ ਵੀਰਾਂ ਦਾ ਕਿ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਾਮ ਨੂੰ ਵੀਰ ਜਸਵੀਰ ਸਿੰਘ ਮੱਟੂ ਜਿਹੜੇ ਕਦੇ ਵਾਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਔਰ ਹੁਣ ਵੀ ਆਪਣਾ ਸਾਂਝਾ ਪੰਜਾਬ ASP ਸ਼ਾਇਦ ਉਹ ਰਨ ਕਰਦੇ ਨੇ ਟੀਵੀ ਨੈਟਵਰਕ ਵੀ, ਉਹਨਾਂ ਦੇ ਘਰ ਹੀ ਉਹਨਾਂ ਨੇ ਇੱਕ ਛੋਟਾ ਇਕੱਠ ਰੱਖਿਆ ਸੀ ਜਿਹਦੇ ਵਿੱਚ 15-20 ਸਿੰਘ ਜਿਹੜੇ ਸਾਡੇ ਐਕਟਿਵਿਸਟ ਵੀ ਨੇ
ਉਹਨਾਂ ਦੀ ਸ਼ਮੂਲੀਅਤ ਸੀ। ਸੋ ਵਿਚਾਰ ਚਰਚਾ ਹੋਈ ਔਰ ਅੱਜ ਸਵੇਰੇ ਵਾਪਸ 에ਅਰਪੋਰਟ ਤੇ ਅਸੀਂ ਪਹੁੰਚ ਗਏ 8:30 ਵਜੇ ਔਰ ਹੁਣ ਹਾਜ਼ਰ ਹੈ ਜੀ ਆਪਣੇ ਦਰਸ਼ਕਾਂ ਦਰਸ਼ਕਾਂ ਦੀ ਦੇ। ਕਚਹਿਰੀ ਦੇ ਵਿੱਚ। ਤੁਸੀਂ ਕਚਹਿਰੀ 'ਚ ਜ਼ਰੂਰ ਕਹਿੰਦੇ ਹੋ ਜੀ ਕਿਉਂ ਨਹੀਂ ਅਸੀਂ ਦਰਬਾਰ ਵੀ ਕਹਿ ਸਕਦੇ ਹਾਂ। ਬਿਲਕੁਲ ਨੋ ਪ੍ਰੋਬਲਮ। ਜ਼ਾਹਿਰ ਹੈ ਕਿ ਪਾਰਟਿਸਿਪੇਸ਼ਨ ਹੋਰ ਪਾਸਿਓਂ ਵੀ ਹੋਈ। ਵੀਰ ਹਿੰਮਤ ਸਿੰਘ ਔਰ ਕੈਲੀਫੋਰਨੀਆ ਤੋਂ ਵੀ ਵੀਰ ਪਹੁੰਚੇ ਔਰ ਇੱਕ ਬੜਾ ਦੁੱਖ ਦਾ ਮੰਜ਼ਰ ਸੀ ਔਰ ਜਿੱਥੇ ਉਹਨਾਂ ਦੇ ਘਰੋਂ ਭੈਣ ਜੀ ਉਹਨਾਂ ਨੂੰ ਇਹ ਹੌਸਲਾ ਤਾਂ ਮਿਲਿਆ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਇਸ ਦੇ ਨਾਲ ਸਾਨੂੰ ਤਾਕਤ ਮਿਲਦੀ ਹੈ, ਪਰ ਦੇਖਿਆ ਜਾ ਸਕਦਾ ਛੋਟੇ ਬੱਚੇ ਨੇ ਕਿਵੇਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਔਰ ਕਰ ਵੀ ਅਸੀਂ ਕੁਛ ਨਹੀਂ ਸਕਦੇ। ਜਿਵੇਂ ਅਸੀਂ ਇਸ ਸੰਬੰਧੀ ਕੀਤੇ ਪ੍ਰੋਗਰਾਮ 'ਚ ਕਿਹਾ ਸੀ ਕਿ ਜਿੱਥੇ ਇਸ ਮੁਲਕ ਦੇ ਵਿੱਚ ਆਏ ਹਾਂ ਅਸੀਂ, ਇਹਦੀਆਂ ਨਿਯਮਤਾਂ ਨੇ, ਇੱਥੇ ਸਾਡੇ ਕੋਲ ਮੌਕੇ ਨੇ ਅੱਗੇ ਵਧਣ ਦੇ, ਉੱਥੇ ਉਹਦੇ ਨਾਲ ਜੁੜੇ ਹੋਏ ਖਤਰੇ ਵੀ ਨੇ ਔਰ ਉਹਨਾਂ ਦੇ ਵਿੱਚ ਇੱਕ ਵਾਇਲੈਂਸ ਜਿਹੜਾ ਖਾਸ ਤੌਰ 'ਤੇ ਜਦੋਂ ਫਰਸਟ੍ਰੇਸ਼ਨਸ ਵੱਧ ਰਹੀਆਂ, ਨਫ਼ਰਤ ਵੀ ਕਿਤੇ ਨਾ ਕਿਤੇ ਵੱਧ ਰਹੀ ਹੈ, ਫਾਈਨੈਂਸ਼ੀਅਲ ਕਰੰਚ ਵੀ ਹੈ, ਉਸ ਸਭ ਦੇ ਚਲਦਿਆਂ ਇਹ ਘਟਨਾਵਾਂ ਹੋਰ ਵੀ ਵਧੀਆਂ ਨੇ। ਔਰ ਅਜੇ ਉਸ ਤੋਂ ਪਹਿਲਾਂ ਹੀ ਅਸੀਂ ਦੇਖਿਆ ਕਿਵੇਂ ਇੰਡੀਆਨਾ ਦੇ ਵਿੱਚ ਇੰਡੀਅਨਐਪਲਸ ਫੈਡੈਕਸ ਫੈਸਿਲਿਟੀ ਦੇ ਵਿੱਚ 8 ਜਿਹੜੇ ਇਨਸਾਨ ਜਿਨ੍ਹਾਂ 'ਚ 4 ਸਾਡੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਨ, 3 ਬੀਬੀਆਂ, ਉਹ ਜਿਹੜੇ ਨੇ ਇਸ ਹਿੰਸਾ ਦਾ ਸ਼ਿਕਾਰ ਹੋਏ। ਸੋ ਅਸੀਂ ਇਹੀ ਸਮਝਦੇ ਹਾਂ ਕਿ ਜਿੰਨੀ ਪ੍ਰੀਕਾਸ਼ਨ ਲਈ ਜਾ ਸਕਦੀ ਹੈ ਲੈਣ ਦੀ ਕੋਸ਼ਿਸ਼ ਕੀਤੀ ਜਾਏ ਔਰ ਖ਼ਾਸ ਤੌਰ 'ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਸੜਕਾਂ ਦੇ ਉੱਤੇ ਜਦੋਂ ਟ੍ਰੈਫਿਕ ਦੇ ਵਿੱਚ ਕੋਈ ਓਵਰ ਸਪੀਡ ਕਰਦਾ ਹੈ, ਕੋਈ ਕੱਟਦਾ ਹੈ, ਕੋਈ ਕਈ ਵਾਰ ਜਿਹਨੂੰ ਰੋਡ ਰੇਜ ਕਹਿੰਦੇ ਨੇ, ਹਰ ਇੱਕ ਦੇ ਇੱਥੇ ਇਸ ਕਿਸਮ ਦੀਆਂ ਘਟਨਾਵਾਂ ਵੀ ਨੇ। ਗੁਰਦੁਆਰਿਆਂ ਮਸੀਤਾਂ ਦੇ ਹਵਾਲੇ ਨਾਲ ਵੀ ਮੈਂ ਤਾਂ ਹਰ ਥਾਂ 'ਤੇ ਕਿਹਾ ਕਿ ਭਾਈ ਇਹ ਜਿਹੜੀ ਨਫ਼ਰਤ ਚੱਲ ਰਹੀ ਹੈ, ਪਰਮਾਨੈਂਟ ਸਿਕਿਉਰਿਟੀ ਗਾਰਡ ਹਾਇਰ ਕਰੋ ਰਾਊਂਡ ਦਾ ਕਲੌਕ। ਜਿੱਥੇ ਬਾਕੀ ਅਸੀਂ ਖਰਚੇ ਕਰਦੇ ਹਾਂ ਉਹਨੂੰ ਘਟਾਓ ਔਰ ਖ਼ਾਸ ਤੌਰ 'ਤੇ ਜਦੋਂ ਵੱਡੀਆਂ ਗੈਦਰਿੰਗਸ, ਕਿਉਂਕਿ ਹੁਣ ਕੋਵਿਡ ਦਾ ਥੋੜ੍ਹਾ ਜ਼ੋਰ ਘਟਿਆ ਹੈ, ਗੈਦਰਿੰਗਸ ਵੀ ਵਧਣੀਆਂ ਸ਼ੁਰੂ ਹੋਈਆਂ ਨੇ, ਕਿਉਂਕਿ ਜੋ ਮਾਹੌਲ ਬਣ ਰਿਹਾ ਔਰ ਅਸੀਂ ਸੈਕੰਡ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਅਮਰੀਕਾ ਦੇ ਵਿੱਚ ਵੀ ਸਾਈਬਰ ਅਟੈਕ ਔਰ ਅੱਜ ਸਟੇਟ ਆਫ ਐਮਰਜੈਂਸੀ ਸੀ ਕਿ ਸਾਰੀ ਪਾਵਰ ਸਪਲਾਈ ਕਿੰਨੀਆਂ ਸਟੇਟਾਂ ਦੀ ਪ੍ਰਭਾਵਿਤ ਹੋ ਸਕਦੀ ਸੀ। ਇਹ ਚੱਲ ਰਿਹਾ ਹੈ ਜੈਰੂਸ਼ਲਮ ਦੇ ਵਿੱਚ ਕਿਵੇਂ ਅਲ ਅਕਸਾ ਮਸਜਿਦ ਦੇ ਵਿੱਚ ਕੀ ਹੋਇਆ, ਕਿਵੇਂ ਇਜ਼ਰਾਈਲ ਜਿਹੜਾ ਹੈ ਔਰ ਇਹ ਨੈਤਨਯਾਹੂ ਇਹ ਆਪਣੇ ਮਾੜੇ ਇਰਾਦਿਆਂ ਦੇ ਉੱਤੇ ਉੱਥੇ ਵਾਇਲੈਂਸ ਕਰਾਉਣ 'ਤੇ ਤੁਲਿਆ ਹੋਇਆ ਹੈ। ਇਸੇ ਤਰ੍ਹਾਂ ਜੋ ਕਾਬਲ ਦੇ ਵਿੱਚ ਵਾਪਰਿਆ, ਸਕੂਲੀ ਬੱਚੀਆਂ ਦੇ ਸਕੂਲ ਦੇ ਬਾਹਰ ਬੰਬ ਧਮਾਕੇ, 60 ਤੋਂ ਜ਼ਿਆਦਾ ਮੌਤਾਂ ਹੋਈਆਂ, ਜਿਸ ਜ਼ਿਆਦਾ ਸਕੂਲ ਗੋਇੰਗ ਬੱਚੀਆਂ ਨੇ। ਫਰਾਂਸ ਦੇ ਵਿੱਚ ਕਿਸ ਕਿਸਮ ਦਾ ਹੈ ਕਿ ਇੱਕ ਜਿਹੜੇ ਰਾਈਟ ਵਿੰਗਰ ਨੇ ਉਹਨਾਂ ਨੇ ਇੱਕ ਲੈਟਰ ਪਬਲਿਸ਼ ਕੀਤਾ ਜਿਹਦੇ 'ਤੇ ਕੁਝ ਸਾਬਕਾ ਫੌਜੀਆਂ ਦੇ ਵੀ ਦਸਤਖਤ ਨੇ। ਉਹ ਫਰਾਂਸ ਦੀ ਸਰਕਾਰ ਨੂੰ ਕਹਿ ਰਹੇ ਨੇ ਜੀ ਜੇ ਤੁਸੀਂ ਮੁਸਲਮਾਨਾਂ ਪ੍ਰਤੀ ਨਰਮ ਰਵੱਈਆ ਦਿਖਾਇਆ ਤੇ ਸਿਵਲ ਵਾਰ ਹੋ ਜਾਏਗੀ। ਹੁਣ ਇਹ ਇੰਨੀਆਂ ਕੁ ਘਟਨਾਵਾਂ ਨੇ ਚਾਈਨਾ ਦੇ ਹਵਾਲੇ ਨਾਲ ਤਾਂ ਪਹਿਲਾਂ ਹੀ ਚੱਲ ਰਿਹਾ ਕਿ ਕੀ ਉੱਥੇ ਕਿਵੇਂ ਅਮਰੀਕਾ ਚਾਰ ਚੁਫੇਰਿਓਂ ਘੇਰਨ ਦੀ ਕੋਸ਼ਿਸ਼ ਕਰ ਰਿਹਾ ਔਰ ਇਹ ਇੱਕ ਜੰਗ ਦੀ ਭੱਠੀ ਵੀ ਬਣਦਾ ਜਾ ਰਿਹਾ ਸੰਸਾਰ। ਪਰ ਅਸੀਂ ਲੋਕ ਜਿਹੜੇ ਮਾਈਨੋਰਟੀਜ਼ 'ਚ ਹੈ, ਥਾਂ ਥਾਈਂ ਖਿਲਰੇ ਹੋਏ ਹੈ, ਆਪਣੀ ਸ਼ਕਲਾਂ ਕਰਕੇ ਅਸੀਂ ਡਿਸਟਿੰਕਟ ਆਈਡੈਂਟੀਟੀ ਰੱਖਦੇ ਹਾਂ। ਇਹ ਅਸੀਂ ਸਾਰੇ ਵਲਨਰੇਬਲ ਵੀ ਹਾਂ ਕਿਉਂਕਿ ਪਤਾ ਨਹੀਂ ਕਿਸ ਸਿਰਫਿਰੇ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ, ਕੌਣ ਕਿੱਥੇ ਨਫ਼ਰਤ ਦਾ ਸ਼ਿਕਾਰ ਹੈ। ਸੋ ਅਸੀਂ ਇਹੀ ਜਿਹੜਾ ਹੈ ਉਹ ਮਸ਼ਵਰਾ ਦਿਆਂਗੇ, ਐਡਵਾਈਸ ਕਰਾਂਗੇ ਕਿ ਇਹਤਿਆਤ ਰੱਖੀ ਜਾਏ। ਕੋਵਿਡ ਜ਼ਾਹਰ ਹੈ ਕਿ ਇਸ ਵੇਲੇ ਕੋਈ ਖੁਸ਼ੀ ਦੀ ਖਬਰ ਜਾਂ ਕੋਈ ਜਿਸ ਨੂੰ ਕਹੋ ਕਿ ਵੀ ਪੰਜਾਬੀ 'ਚ ਕਹਿੰਦੇ ਨੇ ਕਿ ਕੋਈ ਭਾਈ ਦਿਲ ਠੰਡਾ ਰੱਖਣ ਵਾਲੀ ਖਬਰ ਵੀ ਹੋਏ। ਚਾਰ ਚੁਫੇਰੇ ਅੱਗ ਲੱਗੀ ਹੋਈ ਹੈ, ਦੁੱਖ ਹੈ, ਗਮ ਹੈ, ਚੀਖ ਚਿਹਾੜ ਹੈ, ਮੌਤ ਹੈ ਜਾਂ ਮੌਤ ਹੋਈ ਹੈ ਜਾਂ ਮੌਤ ਹੋਣ ਦਾ ਖੌਫ ਹੈ। ਔਰ ਉੱਥੋਂ ਨਾਲ ਸੰਬੰਧਿਤ ਭਾਰਤ 'ਚ ਜੋ ਕੋਵਿਡ-19 ਦਾ ਕਹਿਰ, ਹਕੂਮਤੀ ਨਿਜ਼ਾਮ ਤਾਂ ਇਵੇਂ ਲੱਗਦਾ ਵੀ ਉਹ ਕਿਤੇ ਐਗਜ਼ਿਸਟ ਹੀ ਨਹੀਂ ਕਰਦਾ। ਲੱਗਦਾ ਵੀ ਉੱਥੇ ਕੋਈ ਹਕੂਮਤ ਨਾਂ ਦੀ ਜਿਹੜੇ ਹੁਣ ਤੋਂ ਕੁਛ ਹਫ਼ਤੇ ਪਹਿਲਾਂ ਤੱਕ ਡੀਂਗਾ ਮਾਰਦੇ ਸੀ, ਵਿਸ਼ਵ ਗੁਰੂ ਬਣ ਗਏ ਆ, ਭਾਰਤ ਸੁਪਰ ਪਾਵਰ ਬਣ ਗਿਆ, ਅਸੀਂ ਸਪੇਸ 'ਚ ਪਹੁੰਚ ਗਏ ਹਾਂ, ਅਸੀਂ ਦੁਨੀਆ ਜਿਹੜੀ ਆ ਉਹ ਹਿਲਾ ਕੇ ਰੱਖ ਦਿੱਤੀ ਹੈ। ਅੱਜ ਉਹਦੀ ਰਾਜਧਾਨੀ ਕੈਪੀਟਲ ਦਿੱਲੀ ਦੇ ਵਿੱਚ ਵੀ ਅਜੇ ਵੀ ਉਹੀ ਮੌਤਾਂ, ਉਹੀ ਮੰਜ਼ਰ। ਕਈ ਹਫ਼ਤਿਆਂ ਦੀ ਖੁਦ ਬਿਮਾਰੀ ਝੇਲ ਕੇ ਰਵੀਸ਼ ਕੁਮਾਰ ਜਿਹੜਾ
ਜਿਹਨੂੰ ਐਡਮਾਇਰ ਕੀਤਾ ਜਾਂਦਾ ਔਰ ਘੱਟੋ ਘੱਟ ਬੇਸ਼ੱਕ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਕਿਸੇ ਨੂੰ ਐਪਰੀਸ਼ੀਏਟਿਵ ਟੋਨ 'ਚ ਕਹਿੰਦੇ ਹਾਂ, ਇਹ ਉਹ ਹੁੰਦਾ ਹੈ ਕਿ ਭਾਈ ਡੈਵਿਲ ਮਸਟ ਬੀ ਗਿਵਨ ਹਿਸ ਡਿਊ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਭਾਈ ਅਸੀਂ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਜ਼ਾਹਰ ਹੈ ਕਿ ਉਹ ਇੰਡੀਆ ਦੇ ਹਵਾਲੇ ਨਾਲ ਦੇਸ਼ ਭਗਤ ਲੋਕ, ਪਰ ਜਦੋਂ ਇਸ ਕਿਸਮ ਦੇ ਲੋਕ ਵੀ ਜਿਹੜਾ ਉਹ ਦੱਸ ਰਹੇ ਹੋਣ, ਕਹਿ ਰਹੇ ਹੋਣ, ਫਿਰ ਉੱਤੋਂ ਅੰਦਾਜ਼ਾ ਲਾਣਾ ਔਖਾ ਨਹੀਂ ਹੁੰਦਾ ਕਿ ਹਾਲਾਤ ਕੀ ਬਣੇ ਹੋਏ ਨੇ। ਔਰ ਉਹਦਾ ਅੱਜ ਦਾ ਜਿਹੜਾ ਸ਼ੋਅ ਸੀ ਉਹਨੇ ਇਹ ਦੱਸਿਆ ਕਿ ਭਾਈ ਕਿਵੇਂ ਸਭ ਕੁਝ ਕਲੈਪਸ ਹੋ ਚੁੱਕਾ ਹੈ। ਔਰ ਇੱਕ ਯੂਟਿਊਬਰ ਜਿਹੜਾ ਐਕਟਰ ਵੀ ਰਿਹਾ, ਉਹ ਮਰਦੇ ਮਰਦੇ ਕਹਿ ਰਿਹਾ ਕਿ ਜੇ ਮੈਨੂੰ ਚੰਗਾ ਇਲਾਜ ਮਿਲ ਜਾਂਦਾ ਤੇ ਮੈਂ ਬਚ ਜਾਣਾ ਸੀ। ਔਰ ਉਹ ਕਹਿ ਰਿਹਾ ਵੀ ਇਹ ਇੱਕ ਦੀ ਨਹੀਂ, ਹਜ਼ਾਰਾਂ ਇਹ ਆਵਾਜ਼ਾਂ ਨੇ ਕਿ ਭਾਈ ਅਸੀਂ ਇਲਾਜ ਖੁਣੋਂ ਮਰ ਰਹੇ ਹਾਂ, ਕਿਤੇ ਹਸਪਤਾਲ ਜਿਹੜਾ ਉਹਦੇ 'ਚ ਬੈੱਡ ਨਹੀਂ ਹੈ, ਜੇ ਬੈੱਡ ਹੈ ਤੇ ਡਾਕਟਰ ਨਹੀਂ ਹੈ, ਜੇ ਡਾਕਟਰ ਹੈ ਤੇ ਆਕਸੀਜਨ ਨਹੀਂ ਹੈ, ਤੇ ਜੇ ਬੰਦਾ ਮਰ ਗਿਆ ਤੇ ਉਹਦੀ ਡੈੱਡ ਬੋਡੀ ਪਈ ਉਹਨੂੰ ਚੁੱਕਣ ਵਾਲਾ ਨਹੀਂ ਹੈ, ਜੇ ਉਹ ਕ੍ਰੈਮੇਟੋਰੀਅਮ 'ਚ ਪਹੁੰਚ ਗਿਆ ਤੇ ਉਹ ਉਹ ਉੱਥੇ ਸ਼ਨਾਖਤ ਦੇ ਲਈ ਵੀ ਉਹ ਕਹਿੰਦੇ ਨੇ ਵੀ ਲਿਆਓ ਰਿਸ਼ਤੇਦਾਰ, ਉੱਥੇ ਵੀ ਪੈਸੇ, ਜਿਹੜੀ ਐਂਬੂਲੈਂਸ 5000 ਦੀ ਉਹ 1.5 ਲੱਖ 'ਚ ਮਿਲ ਰਹੀ ਹੈ। ਔਰ 4 ਚਫੇਰੇ ਈਵਨ ਜਿਹੜੀ ਕ੍ਰੀਮੇਸ਼ਨਸ ਫੂਕਣ ਦੇ ਲਈ, ਡੈੱਡ ਬਾਡੀ ਕ੍ਰੀਮੇਟ ਕਰਨ ਦੇ ਲਈ ਜਿੱਥੇ 5000 ਚਾਰਜ ਕੀਤਾ ਜਾਂਦਾ ਸੀ, ਉਹਦਾ ਖਰਚਾ 30-30 ਹਜ਼ਾਰ ਤੇ ਚਲਾ ਗਿਆ। ਲੱਕੜਾਂ ਨਹੀਂ ਨੇ। ਸੋ ਇਸ ਕਿਸਮ ਦੀ ਹਾਲਤ ਦੇ ਵਿੱਚ ਸਵਾਏ ਗਮ ਦੇ, ਅਫਸੋਸ ਦੇ, ਔਰ ਇਹ ਕਿ ਭਾਈ ਕਿਵੇਂ ਹਰ ਫਰੰਟ ਦੇ ਉੱਤੇ ਹਕੂਮਤ ਫੇਲ ਹੋਈ ਹੈ, ਇਹ ਤਾਂ ਨਜ਼ਰ ਆ ਹੀ ਰਿਹਾ। ਲੇਕਿਨ ਇਹਦੇ ਬਾਵਜੂਦ, ਕਿਉਂਕਿ ਅਸੀਂ ਹਮੇਸ਼ਾ ਬੇਸ਼ੱਕ ਜਦੋਂ ਕਮੈਂਟ ਕਰਦੇ ਹਾਂ, ਕਈਆਂ ਨੂੰ ਲੱਗਦਾ ਹੋਣਾ ਵੀ ਸ਼ਾਇਦ ਅਸੀਂ ਡੈਲੀਬਰੇਟਲੀ ਕਿਸੇ ਦੇ ਧਾਰਮਿਕ ਫੇਥ ਨੂੰ ਜਾਂ ਦੂਸਰਾ, ਲੇਕਿਨ ਜਦੋਂ ਤੁਸੀਂ ਇੱਕ ਪਾਸੇ ਇਹੀ ਹਕੂਮਤ, ਇਹੀ ਹਿੰਦੂਤਵੀ ਮੀਡੀਆ, ਇਹੀ ਲੋਕ ਵੱਡੀ ਗਿਣਤੀ 'ਚ ਜੇ ਮਾਰਚ 2020 ਦੇ ਵਿੱਚ ਦਿੱਲੀ ਦੇ ਵਿੱਚ ਤਬਲੀਗੀ ਜਮਾਤ ਦਾ ਇੱਕ ਇਕੱਠ ਹੁੰਦਾ ਔਰ ਉਹਦੇ 'ਚੋਂ ਕੁਝ ਕਰੋਨਾ ਪੋਜ਼ਿਟਿਵ ਹੁੰਦੇ ਨੇ ਤੇ ਉਹਨਾਂ ਨੂੰ ਜਿਹਾਦੀ, ਕਰੋਨਾ ਜਿਹਾਦ, ਪਾਕਿਸਤਾਨ ਨੇ ਜਿਹੜਾ ਕਰੋਨਾ ਜਿਹਾਦ, ਜਿਹਾਦੀ ਬੰਬ, ਇਸ ਕਿਸਮ ਦੀਆਂ ਸੰਗਿਆਵਾਂ, ਐਡਜੈਕਟਿਵ ਦਿੱਤੇ ਜਾਂਦੇ ਨੇ ਔਰ ਭਾਰਤ ਭਰ 'ਚ ਮੁਸਲਮਾਨਾਂ ਦੇ ਬਾਈਕਾਟ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ। ਜੇ ਕੋਈ ਇਟਲੀ 'ਚੋਂ ਗਿਆ ਸਿੱਖ ਪੰਜਾਬ ਦੇ ਵਿੱਚ ਕਰੋਨਾ ਪੋਜ਼ਿਟਿਵ ਹੁੰਦਾ ਔਰ ਉਹਦੀ ਡੈਥ ਹੁੰਦੀ ਹੈ ਤੇ ਉਹਨੂੰ ਜਿਹੜਾ ਉਹ ਬਾਹਰ ਨਾਲ ਜੋੜ ਕੇ ਸੁਪਰ ਸਪਰੈਡਰ, ਇਹ ਲਫ਼ਜ਼ ਵੀ ਜਿਹੜਾ ਅੱਜ ਇੰਟਰਨੈਸ਼ਨਲ ਮੀਡੀਆ ਕਹਿ ਰਿਹਾ ਕਿ ਭਾਈ ਇਹ ਜਿਹੜੇ ਕੁੰਭ ਮੇਲੇ 'ਚ ਸੀ ਇਹ ਸੁਪਰ ਸਪਰੈਡਰ, ਕਰੋਨਾ ਸੁਪਰ ਸਪਰੈਡਰ ਨੇ, ਇਹ ਲਫ਼ਜ਼ ਇਹਨਾਂ ਨੇ ਨਹੀਂ ਘੜਿਆ ਹੋਇਆ, ਇਹ ਲਫ਼ਜ਼ ਉਹਨਾਂ ਨੇ ਹੀ ਘੜਿਆ ਸੀ। ਔਰ ਉਸ ਇਟਲੀ ਦੇ ਇੱਕ ਸਿੱਖ ਦੇ ਲਈ ਜਦੋਂ ਇਹਨਾਂ ਨੇ ਕਿਹਾ ਸੀ ਕਿ ਇਸ, ਔਰ ਉਹਦੇ 'ਚ ਕਈ ਮੀਡੀਆ ਉਹਨਾਂ ਦਾ ਸਿੱਖ ਸੁਪਰ ਸਪਰੈਡਰ ਲਿਖ ਰਹੇ ਸੀ, ਸਿੱਖ ਕਰੋਨਾ ਸੁਪਰ ਸਪਰੈਡਰ, ਔਰ ਉਹਦੇ ਥੱਲੇ ਉਹ ਸਾਰੇ ਡਾਇਸਪੋਰਾ ਸਿੱਖਾਂ ਨੂੰ ਬਦਨਾਮ ਕਰ ਰਹੇ ਸੀ। ਔਰ ਪੰਜਾਬ 'ਚ ਜਿੱਥੇ ਕੋਈ ਬਾਹਰ ਜਿਹੜੇ ਲੋਕ ਉਹਨਾਂ ਦੇ ਘਰਾਂ ਦੇ ਬਾਹਰ ਆ ਕੇ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੋਟਿਸ ਲਾ ਗਏ ਸੀ ਕਿ ਇਹ ਜਿਹੜਾ ਇਹ ਕਰੋਨਾ ਜਿਹੜਾ ਉਹ ਡੇਂਜਰ ਹੈ। ਸੋ ਇੱਕ ਜਦੋਂ ਹੁਣ ਇਸ ਹੱਦ ਤੱਕ ਜਾ ਕੇ ਦੇਖੋ ਰੱਬ ਦਾ ਕੀ ਕਰਨਾ ਹੈ, ਰੱਬ ਕੀ ਕਿਵੇਂ ਉਹ ਸਾਨੂੰ ਉਹੀ ਗੱਲਾਂ ਜਿਹੜੀਆਂ ਇਸ ਲਈ ਸਿਆਣੇ ਕਹਿੰਦੇ ਨੇ ਕਿ ਭਾਵੇਂ ਸਾਡੇ ਮਾਤਾ ਜੀ ਵੀ ਕਹਿੰਦੇ ਸੀ ਕਿ ਕਦੇ ਮੂੰਹ 'ਚੋਂ ਐਸੀ ਗੱਲ ਨਾ ਕੱਢੋ ਜਿਹੜੀ ਵਾਪਸ ਮੂੰਹ 'ਚ ਪਾਣੀ ਔਖੀ ਹੋਏ। ਬਿਲਕੁਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਉੱਥੋਂ ਦੇ ਹਿੰਦੂ ਤਵੀਆਂ ਨੇ ਜਿਹਾਦੀ ਕਰੋਨਾ ਬਣਾ ਕੇ ਔਰ ਸਿੱਖ ਨੂੰ ਸੁਪਰ ਸਪਰੈਡਰ ਬਣਾ ਕੇ ਔਰ ਦੂਜਾ ਦੋਨਾਂ ਕੌਮਾਂ ਨੂੰ ਟਾਰਗੇਟ ਕੀਤਾ ਔਰ ਆਪਦਾ ਮੈਂ ਅਫਸਰ ਢੂੰਡੋ ਦੇ ਨਾਂ ਥੱਲੇ ਜਿਸ ਕਿਸਮ ਦੀ ਗੁੰਡਾਗਰਦੀ ਉਹਨਾਂ ਨੇ ਕੀਤੀ, ਅੱਜ ਹਾਲਾਤ ਇਹ ਨੇ ਕਿ ਇੱਕ ਪਾਸੇ ਇੰਟਰਨੈਸ਼ਨਲ ਮੀਡੀਆ ਕਹਿ ਰਿਹਾ ਕਿ ਕੁੰਭ ਮੇਲਾ ਸੁਪਰ ਸਪਰੈਡਰ ਬਣਿਆ ਜਿਹਦੇ 'ਚ ਕਰੋੜਾਂ ਲੋਕ, ਉਹ ਜਿਹਾਦੀ ਤਾਂ 100-150 ਸੀ ਵੱਧ ਤੋਂ ਵੱਧ ਜਿਨ੍ਹਾਂ ਨੂੰ ਇਹਨਾਂ ਨੇ ਬਣਾਇਆ ਤਬਲੀਗੀ ਜਮਾਤ ਵਾਲਿਆਂ ਨੂੰ, ਲੇਕਿਨ ਹੁਣ ਉੱਥੇ ਜਿਹੜਾ 1 ਕਰੋੜ 'ਚੋਂ ਜੇ ਚੌਥਾ ਹਿੱਸਾ ਵੀ ਕਰੀਅਰ ਬਣ ਜਾਏ ਉਸ ਦਾ ਇਨਫੈਕਸ਼ਨ ਲੈ ਕੇ ਗਿਆ ਹੋਏ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਅੱਜ ਹਾਲਾਤ ਇਹ ਨੇ। ਉਹਨਾਂ ਦੀ ਇੱਕ ਰਿਪੋਰਟ ਉਹਨਾਂ ਦੇ ਆਪਣੇ ਟੀਵੀ ਚੈਨਲ ਦੀ ਸੀ ਕਿ ਫਿਗਰ ਇਕੱਲੇ ਭੋਪਾਲ ਦੇ ਵਿੱਚ ਜਿੱਥੇ ਸਰਕਾਰੀ ਆંકੜੇ ਕਹਿੰਦੇ ਨੇ ਜੀ ਕਿ 330 ਕਿ ਕਿੰਨੇ ਬੰਦੇ ਮਰੇ ਨੇ ਕਰੋਨਾ ਦੇ ਨਾਲ, ਉੱਥੇ ਉਹ ਫਿਗਰ ਜਿਹੜੀ ਹੈ 4000 ਤੋਂ ਜ਼ਿਆਦਾ ਇਕੱਲੇ ਇੱਕ ਸ਼ਹਿਰ ਦੇ ਵਿੱਚ। ਔਰ ਜੇ ਤੁਸੀਂ ਸਾਰੇ ਨੂੰ ਜਿਹੜਾ ਉਹ ਦੇਖੋ, ਉਹਦਾ ਜੋੜੋ, ਐਡ ਕਰੋ, ਤੇ ਫਿਰ ਹੁਣ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਇੱਕ ਸੰਸਥਾ ਹੈ ਉਸ ਦਾ ਇਹ ਕਹਿਣਾ ਹੈ ਕਿ ਅਲਟੀਮੇਟਲੀ ਅਗਸਤ ਪਹਿਲੀ ਤੱਕ ਪਹੁੰਚਦੇ ਆ ਜਿਹੜਾ ਓਵਰ 1 ਮਿਲੀਅਨ ਪੀਪਲ ਵਿਲ ਡਾਈ ਇਨ ਇੰਡੀਆ ਆਫ ਕੋਵਿਡ। ਹੁਣ ਅਜੇ ਤਾਂ ਮਈ ਚੱਲ ਰਿਹਾ। ਸੋ ਜੇ ਇਸ ਸਾਰੇ ਦੇ ਵਿੱਚ ਦਾ ਮਤਲਬ ਇਹ ਹੈ ਕਿ ਵੀ ਅਜੇ ਜਿਹੜਾ ਇਹਨਾਂ ਦੀ ਪੀਕ ਹੈ, ਹਾਲਾਂ
ਇਹ ਜਿਵੇਂ ਡਾਟੇ ਦੇ ਨਾਲ ਗੜਬੜ ਕਰਦੇ ਨੇ। ਹੁਣ ਉਹ ਕਹਿੰਦੇ ਨਹੀਂ ਅੱਜ 4 ਲੱਖ ਕੇਸ ਨਹੀਂ ਆਇਆ, ਅੱਜ 3,99,999 ਆਇਆ। ਜਿਵੇਂ ਇੱਥੇ ਉਹ 300 ਦੀ ਥਾਂ 299 ਕਹੋ ਤੇ ਲੱਗਦਾ ਜੀ ਦੇਖੋ ਸਸਤਾ ਹੈ ਉਹ ਇਵੇਂ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਨਾ ਜਿਹੜੀ ਏਡ ਗਈ ਹੈ ਅਜੇ ਤੱਕ ਪਹੁੰਚੀ ਹੈ। ਆਕਸੀਜਨ ਦਾ ਵੀ ਉਹੀ ਹਾਲ ਹੈ, ਜੇ ਉੱਥੇ ਸਿਲੰਡਰ ਨੇ ਤੇ ਉਹ ਮਿਲ ਨਹੀਂ ਰਹੇ, ਜੇ ਮਿਲੇ ਨੇ ਤੇ ਅੱਗੋਂ ਡਿਸਟ੍ਰੀਬਿਊਟ ਨਹੀਂ ਹੋ ਰਹੇ। ਸੋ ਇਸ ਸਾਰੇ ਦੇ ਚਲਦਿਆਂ ਜਿਹੜੀ ਇੱਕ ਪਾਸੇ ਕੁੰਭ ਮੇਲਾ ਸੁਪਰ ਸਪਰੈਡਰ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਜਾਣਿਆ ਗਿਆ, ਔਰ ਇੱਕ ਖਬਰ ਜਿਹੜੀ ਅੱਜ ਆਲਮੋਸਟ ਸਾਰੇ ਮੀਡੀਆ 'ਚ ਆਈ ਕਿ ਕਿਵੇਂ ਗੰਗਾ ਦੇ ਵਿੱਚ ਜਿਹੜੇ ਨੇ ਹੁਣ ਨਾ ਤਾਂ ਕ੍ਰੀਮੇਸ਼ਨ ਦੇ ਲਈ ਥਾਂ ਬਚੀ ਹੈ, ਨਾ ਹੀ 20-25 ਹਜ਼ਾਰ ਰੁਪਈਆ ਗਰੀਬ ਯੂਪੀ ਬਿਹਾਰ ਦੇ ਜਿਹਨਾਂ ਤੋਂ ਪਹਿਲਾਂ ਗੰਗਾ 'ਚ ਜਾ ਕੇ ਡੁਬਕੀ ਲਵਾਉਣ ਦਾ ਔਰ ਪੰਡਤਾਂ ਨੇ ਆਪਣੀ ਦਾਨ ਦਕਸ਼ਣਾ ਲਈ, ਹੁਣ ਉਹ ਕਿੱਥੋਂ 20,000 ਉਹਨਾਂ ਨੇ ਕੀਤਾ ਕਿ ਵੀ ਜਿਹੜੇ ਕੋਵਿਡ ਨਾਲ ਮਰਦੇ ਨੇ ਉਹਨਾਂ ਨੂੰ ਉਹ ਗੰਗਾ ਦੇ ਵਿੱਚ ਹੀ ਸੁੱਟ ਰਹੇ ਨੇ। ਔਰ ਇੱਕ ਪਾਸੇ ਜੇ ਅਸੀਂ ਦੇਖੀਏ ਕਿ ਵੀ ਇਹ ਇੰਨੀ ਤੇਜ਼ੀ ਨਾਲ ਆਲਰੇਡੀ ਉਹ ਇਨਫੈਕਟ ਇੱਕ ਪਾਸੇ ਜਦੋਂ ਉਹਨਾਂ ਨੂੰ ਕ੍ਰੀਮੇਟ ਕੀਤਾ ਜਾਂਦਾ ਜਾਂ ਬਰੀ ਕੀਤਾ ਜਾਂਦਾ ਤੇ ਉਹ ਸਪੈਸ਼ਲ ਉਸ ਦਾ ਇੱਕ ਪ੍ਰੋਸੈਸ ਹੈ ਤਾਂ ਕਿ ਉਹਦੀ ਇਨਫੈਕਸ਼ਨ ਅੱਗੋਂ ਸਪਰੈਡ ਨਾ ਹੋਏ। ਤਾਂ ਹੁਣ ਜਿਹੜੀ ਗੰਗਾ ਜਿਸ ਬਾਰੇ ਕਦੇ ਬੜੇ ਫਖਰ ਨਾਲ ਇਹ ਗੀਤ ਜਿਹੜੀ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਵੱਜਦਾ ਸੀ, ਅੱਜ ਵੀ ਜਿਹੜੇ ਪੈਟਰੀਓਟਿਕ ਦਿਨ ਬਣਾਉਂਦੇ ਨੇ ਉਹਦੇ 'ਚ ਇਹ ਕਿਹਾ ਜਾਂਦਾ ਹੈ ਕਿ ਹਮ ਉਸ ਦੇਸ਼ ਕੇ ਵਾਸੀ हैं ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੰਗਾ ਕਿੱਥੋਂ ਸ਼ੁਰੂ ਹੁੰਦੀ ਹੈ, ਕਿਵੇਂ ਯੂਪੀ ਬਿਹਾਰ ਬੰਗਾਲ ਉਸ 'ਚੋਂ ਨਿਕਲ ਕੇ ਫਿਰ ਪਦਮਨੀ ਬਣ ਜਾਂਦੀ ਹੈ ਬੰਗਲਾਦੇਸ਼। ਸੋ ਸਾਰਾ ਜਿਹੜਾ ਹਿੰਦੂ ਹਾਰਟਲੈਂਡ ਹੈ ਉਸ 'ਚੋਂ ਗੁਜ਼ਰ ਕੇ ਜਾ ਕੇ ਉਹ ਬੰਗਲਾਦੇਸ਼ 'ਚ ਐਂਟਰ ਕਰਦੀ ਹੈ। ਤੇ ਜੇ ਹੁਣ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੈੱਡ ਬਾਡੀਜ਼ ਜਿਹੜੀਆਂ ਕੋਵਿਡ ਨਾਲ ਮਰੇ ਨੇ ਉਹ ਗੰਗਾ 'ਚ ਜਾ ਰਹੀਆਂ, ਇਹੀ ਗੰਗਾ ਦਾ ਪਾਣੀ ਲੋਕ ਪੀਣ ਲਈ ਵੀ, ਕਿਉਂਕਿ 60% ਤੋਂ ਜ਼ਿਆਦਾ ਲੋਕਾਂ ਨੂੰ ਤਾਂ ਪਿਛਲੇ 75 ਸਾਲ 'ਚ ਡਰਿੰਕਿੰਗ ਵਾਟਰ ਨਹੀਂ ਹੈ ਔਰ ਕੋਈ ਹੋਰ ਸਾਧਨ ਨਹੀਂ ਹੈ। ਸੋ ਇਹਦਾ ਮਤਲਬ ਇਹ ਹੈ ਕਿ ਕਿਸ ਹੱਦ ਤੱਕ ਬਰਬਾਦੀ ਦੇ ਇਕੱਲੇ ਆਸਾਰ ਨਹੀਂ, ਬਰਬਾਦੀ ਹੋ ਰਹੀ ਹੈ ਔਰ ਆਉਣ ਵਾਲੇ ਪੀਰੀਅਡ 'ਚ ਵੀ ਜਿਹੜੀ ਹੈ ਬਰਬਾਦੀ ਹੋਣ ਜਾ ਰਹੀ ਹੈ। ਔਰ ਇਸ ਸਭ ਦੇ ਉੱਤੇ ਜਦੋਂ BBC ਨੇ ਜਿਹੜੇ ਉਹਨਾਂ ਦੇ ਸੰਤ ਮੰਡਲ ਹੁੰਦੇ ਨੇ ਜਿਨ੍ਹਾਂ ਨੇ ਕੁੰਭ ਦੇ ਇੰਨੇ ਅਖਾੜੇ ਤੇ ਜੂਨਾ ਅਖਾੜਾ ਤੇ ਨਿਰਮਲ ਅਖਾੜਾ ਤੇ ਫਲਾਣਾ, ਉਹਨਾਂ ਸਾਰਿਆਂ ਨੂੰ ਇੰਟਰਵਿਊ ਕੀਤਾ। ਬਹੁਤ ਸਾਰੇ ਤਾਂ ਉਹਨਾਂ 'ਚੋਂ ਵੀ ਮਰ ਗਏ, ਕੋਈ ਮੰਡਲ ਮਹੇਸ਼ਵਰ ਮਰ ਗਿਆ, ਕੋਈ ਦੂਜੇ ਮਰ ਗਏ। ਤੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਇੰਟਰਵਿਊ ਕੀਤਾ, BBC ਦੀ ਸਟੋਰੀ ਹੈ ਕਿ ਕਰੋਨਾ ਕੁੰਭ 'ਚ ਸ਼ਾਮਲ ਸੰਤ ਮਹੰਤ ਹੁਣ ਇਹਨਾਂ ਮੌਤਾਂ ਦੇ ਉੱਤੇ ਕੀ ਕਹਿ ਰਹੇ ਨੇ, ਔਰ ਇਸ ਦੇ ਉੱਤੇ ਵੀ ਉਹਨਾਂ ਨੂੰ ਅਜੇ ਤੱਕ ਕੋਈ ਸ਼ਰਮ ਹਿਆ ਨਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਉਹਦੇ 'ਚ BBC ਦੀ ਸਟੋਰੀ ਹੈ ਕਿ ਇਹਨਾਂ ਸਾਧੂ ਸੰਤਾਂ ਨੂੰ ਕੋਈ ਪਛਤਾਵਾ ਨਹੀਂ ਕਿ ਇਹ ਕੁੰਭ ਮੇਲਾ ਜਿਹੜਾ ਇਨਫੈਕਸ਼ਨ ਅੱਗੋਂ ਵਧਾਉਣ ਦਾ ਕਾਰਨ ਬਣਿਆ, ਤੇ ਜਾਂ ਇਹ ਜੇ ਕੁੰਭ ਨਾ ਹੁੰਦਾ ਤੇ ਇਹ ਇਨਫੈਕਸ਼ਨ ਇੰਨੀ ਤੇਜ਼ੀ ਨਾਲ ਨਾ ਫੈਲਦੀ। ਸੋ ਉਸ ਦੇ ਉੱਤੇ ਜਿਹੜਾ ਉਹਨਾਂ ਦਾ ਇੱਕ ਨਿਰਵਾਣੀ ਅਖਾੜਾ ਹੈ, ਉਹਦਾ ਮੁਖੀ ਹੈ ਕਪਿਲ ਦੇਵ, ਜਿਹੜਾ ਮਰ ਗਿਆ ਇਸ ਦੇ ਨਾਲ। ਔਰ ਉਸ ਤੋਂ ਬਾਅਦ ਜਿਹੜੇ ਉਹਦੇ ਹੁਣ ਜੂਨੀਅਰ ਹੈ ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਭਾਈ ਇਹ ਜੋ ਹੋਇਆ ਉਹਦੇ 'ਚ ਅਖਿਲ ਭਾਰਤੀ ਅਖਾੜਾ ਪਰਿਸ਼ਦ ਦਾ ਪ੍ਰੈਜ਼ੀਡੈਂਟ ਨਰਿੰਦਰ ਗਿਰੀ ਵੀ ਕਰੋਨਾ ਦੇ ਨਾਲ ਇਨਫੈਕਟਡ ਸੀ ਤੇ ਉਹਦੀ ਹਾਲਤ ਗੰਭੀਰ ਹੈ, ਹਸਪਤਾਲ 'ਚ ਭਰਤੀ ਕਰਾਇਆ ਗਿਆ ਲੇਕਿਨ ਹੁਣ ਉਹ ਠੀਕ ਹੈ। ਤਾਂ ਉਹਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਕੀ ਤੁਹਾਨੂੰ ਰਿਗਰੈਟ ਨਹੀਂ ਹੈ ਵੀ ਤੁਹਾਡੇ ਵੀ ਏਡੇ ਮਰ ਗਏ ਮਹੰਤ ਸਾਧੂ ਔਰ ਲੋਕਾਂ 'ਚ, ਤੇ ਉਹ ਜੋ ਕਹਿ ਰਿਹਾ ਕੋਟ ਅਨਕੋਟ ਹੈ, ਉਹ ਕਹਿੰਦਾ ਕਰੋਨਾ ਦੀ ਬਿਮਾਰੀ ਫੈਲੀ ਹੈ ਤੇ ਸਭ ਨੂੰ ਹੋ ਰਹੀ ਹੈ, ਇਸ ਕੋਈ ਫਰਕ ਨਹੀਂ ਪੈਂਦਾ ਕੁੰਭ ਮੇਲਾ ਹੋ ਰਿਹਾ ਜਾਂ ਚੋਣਾਂ ਹੋ ਰਹੀਆਂ, ਇਹ ਜਿੱਥੇ ਚੀਜ਼ਾਂ ਨਹੀਂ ਸੀ ਹੋ ਰਹੀਆਂ ਉੱਥੇ ਕਿਹੜੀ ਬਿਮਾਰੀ ਨਹੀਂ ਸੀ ਫੈਲੀ। ਠੀਕ ਹੈ ਸਾਰਿਆਂ ਨੂੰ ਹੋਈ, ਸਾਧੂ ਸੰਤ ਵੀ ਉਹਦੀ ਚਪੇਟ 'ਚ ਆ ਗਏ, ਪਰ ਸਰਕਾਰ ਨੇ ਬਹੁਤ ਚੰਗਾ ਪ੍ਰਬੰਧ ਕੀਤਾ, ਸਭ ਨੂੰ ਇਲਾਜ ਮਿਲ ਰਿਹਾ। ਔਰ ਸਾਡੇ ਤਾਂ ਇੱਥੇ ਡਾਕਟਰ ਨਹੀਂ ਹੁੰਦੇ ਲੇਕਿਨ ਲੋਕਾਂ ਨੂੰ ਜਿਹੜਾ ਸਭ ਸਹੂਲਤਾਂ ਮਿਲ ਰਹੀਆਂ। ਮਤਲਬ ਇਹ ਹੈ ਕਿ ਇਸ ਮੁਸੀਬਤ ਦੇ ਵਿੱਚ ਜਿਹਦੇ 'ਚ ਇਹਨਾਂ, ਕਿਉਂਕਿ ਇਹ ਸਾਰੇ ਹਿੰਦੂ ਤਵੀ ਨੇ, ਸਭ ਇਹਨਾਂ ਦੀ ਪੇਰੋਲ 'ਤੇ ਨੇ, ਔਰ ਇਹ ਸਾਰਾ ਡਰਾਮਾ ਅਯੁੱਧਿਆ ਮੰਦਰ ਦਾ ਔਰ ਇਹ ਸਾਧੂ ਮੰਡਲ ਇਹਨਾਂ ਨੂੰ ਜਾਣਦਾ ਕੌਣ ਸੀ ਪੁੱਛਦਾ, ਔਰ ਇਹਨਾਂ ਦੀ ਕੋਈ ਅੱਜ ਸਰਕਾਰ ਹੱਥ ਖਿੱਚ ਲਏ ਤੇ ਇਹ ਜਿਹੜੇ ਨੇ ਉਵੇਂ ਹੀ ਨਾਂਗੇ ਜੇ ਤੁਰੇ ਫਿਰਦੇ ਸੀ ਮੰਗਦੇ ਦਵਾਨੀ ਲੋਕਾਂ ਤੋਂ। ਲੇਕਿਨ ਹੁਣ ਇਹਦੇ ਬਾਵਜੂਦ ਕਿ ਲੱਖਾਂ ਮੌਤਾਂ ਹੋ ਚੁੱਕੀਆਂ ਨੇ ਭਾਰਤ ਦੇ ਵਿੱਚ, ਲੱਖਾਂ ਲਾਈਨ 'ਤੇ ਲੱਗੇ ਹੋਏ ਨੇ ਔਰ ਇਹ ਕਹਿ ਰਹੇ ਨਹੀਂ ਦੇਖੋ ਸਰਕਾਰ ਦਾ ਬਹੁਤ ਚੰਗਾ ਪ੍ਰਬੰਧ ਹੈ। ਔਰ ਇਹ ਤਾਂ ਨਾ ਵੀ ਹੁੰਦਾ ਕੁੰਭ ਇਲੈਕਸ਼ਨਾਂ ਵੀ, ਉਹ ਇਕੱਲਾ ਇਹ ਨਹੀਂ ਵੀ ਕੁੰਭ ਨੂੰ ਡਿਫੈਂਡ ਕਰ ਰਿਹਾ ਹੈ, ਚਲੋ ਇੱਕ ਧਾਰਮਿਕ ਹੋਣ ਦੇ ਨਾਤੇ ਹੋ ਸਕਦਾ ਬੰਦਾ ਕਹੇ ਜੀ ਆਸਥਾ ਦਾ ਮਾਮਲਾ ਹੈ, ਉਹ ਇਲੈਕਸ਼ਨ ਰੈਲੀਆਂ ਨੂੰ ਵੀ ਡਿਫੈਂਡ ਕਰ ਰਿਹਾ ਕਿ ਜੀ ਉਹ ਤਾਂ ਹੋਣਾ ਹੈ, ਉਹਦੇ ਨਾਲ ਕੀ ਫਰਕ ਪੈਂਦਾ।
ਸੋ ਇਸ ਸਾਰੇ ਦੇ ਵਿੱਚ ਜਿਹੜਾ ਇਹਨਾਂ ਦੀਆਂ ਨਿਊਜ਼ ਤਾਂ ਜੋ ਹੈ ਨੇ, ਲੇਕਿਨ ਅੱਜ ਲੈਂਸੈਟ ਇਹ ਇੱਕ ਇੰਟਰਨੈਸ਼ਨਲ ਮੈਡੀਕਲ ਜਰਨਲ ਹੈ ਜਿਹਦਾ ਇੱਕ ਵੱਡਾ ਰੈਪੂਟੇਸ਼ਨ ਹੈ, ਔਰ ਉਹਨੇ ਆਪਣਾ ਐਡੀਟੋਰੀਅਲ ਅੱਜ ਇਹ ਲਿਖਿਆ, ਔਰ ਇਹਨਾਂ ਦੇ ਸਾਰੇ ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਖਬਰਕਾਰੀ ਕੀਤੀ ਹੈ। ਪ੍ਰੋਵਾਈਡ ਰਿਸਪੌਂਸਿਬਲ ਲੀਡਰਸ਼ਿਪ, ਓਨ ਅਪ ਮਿਸਟੇਕਸ, ਲੈਂਸੈਟ ਟੈਲਸ ਮੋਦੀ ਗਵਰਨਮੈਂਟ। ਉਹਨਾਂ ਨੇ ਕਿਹਾ ਜੋ ਸਾਰਾ ਹੈ ਇਹਦੇ ਲਈ ਮੋਦੀ ਹਕੂਮਤ ਜ਼ਿੰਮੇਵਾਰ ਹੈ, ਔਰ ਉਹਦੇ ਜਿਹੜੀਆਂ 3-4 ਆਬਜ਼ਰਵੇਸ਼ਨ ਉਹਨਾਂ ਦੇ ਬੁਲਟ ਪੁਆਇੰਟਸ ਨੇ, ਉਹਨੇ ਕਿਹਾ ਕਿ ਇਹ ਜਿਹੜਾ ਹਕੂਮਤ ਨੇ ਉਸ ਆਲੋਚਨਾ ਨੂੰ, ਕ੍ਰਿਟਿਸਿਜ਼ਮ ਨੂੰ ਵੀ ਉਹਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਸਰਕਾਰ ਦੇ ਉੱਤੇ ਸਵਾਲ ਚੁੱਕੇ ਕਿ ਕਿਵੇਂ ਮਿਸਮੈਨੇਜ ਹੋ ਰਿਹਾ ਹੈ, ਜਿਵੇਂ ਟਵਿੱਟਰ ਅਕਾਊਂਟ ਇਹਨਾਂ ਨੇ ਬੰਦ ਕਰਵਾਏ। ਗਵਰਨਮੈਂਟਸ ਅਟੈਂਪਟਸ ਟੂ ਸਟਰਾਈਵ ਕ੍ਰਿਟਿਸਿਜ਼ਮ ਇਨਐਕਸਕਿਊਜ਼ੇਬਲ, ਇਹਦਾ ਕੋਈ ਮਾਫੀ ਨਹੀਂ ਹੈ ਕਿ ਵੀ ਤੁਹਾਡੇ ਤੇ ਸਵਾਲ ਚੁੱਕੇ ਜਾਂਦੇ ਨੇ ਔਰ ਤੁਸੀਂ ਉਹ ਆਵਾਜ਼ ਹੀ ਜਿਹੜੀ ਆ ਕੁਚਲ ਦਿੰਦੇ ਹੋ। ਈਵਨ ਬਿਫੋਰ ਦਾ ਸੈਕੰਡ ਵੇਵ ਗਵਰਨਮੈਂਟ ਡਿਕਲੇਅਰਡ ਇਟ ਵਾਜ਼ ਕੋਵਿਡ ਐਂਡ ਗੇਮ। ਫਰਵਰੀ ਮਾਰਚ ਦੇ ਵਿੱਚ ਤਾਂ ਉਹਨਾਂ ਦਾ ਹੈਲਥ ਮਿਨਿਸਟਰ ਹਰਸ਼ਵਰਧਨ ਕਹਿ ਰਿਹਾ हम जीत गए, देखो मोदी जी ने कैसे कोविड को हराया, दुनिया को सीखने के। और उतों दे एंकर भी लगे कि जी ये बाहरले मुल्क मोदी जी तो सिखण। ये लैंसेट कह रहा भी ये जड़ा इस किस्म का इन्हां दी करतूत सी। इट्स एक्शंस फॉल्सली सुजैसटेड दैट इंडिया हैड रीच्ड हर्ड इम्यूनिटी। हुण उत्थे उन्हां दे सारे, और हर्षवर्धन जड़ा हैल्थ मिनिस्टर है खुद डॉक्टर है, पता नहीं कित्थों दा डॉक्टर है वो, लेकिन उन्हें कहा भी उन्होंने डिकलेयर करता जी साड़ी हर्ड इम्यूनिटी बन गई है लोगों की। हुण उन्होंने कहा भी ये भी बिल्कुल झूठ इन्होंने बेचा है। डिस्पाइट वार्निंग्स इट अलाउड ह्यूज पोलिटिकल रैलीज इवेंट्स, के ये चेतावनियों के बावजूद कि भाई ये फैल रहा है, इन्होंने वड्डे वड्डे इकट्ठ किए और इस सारे चों उन्हें ये कहा कि भी ये 1 मिलियन कोविड डेथ्स अगस्त पहली तक होने जा रही हैं। ये जी है इंस्टीट्यूट फॉर हैल्थ मीट्रिक्स एंड एवैल्यूएशन उन्हां दी रिपोर्ट है, और लैंसेट ने कोट करके कहा है कि ये जो भी है उहदे लई मोदीज एक्शंस इन अटैम्प्टिंग टू स्ट्राइव क्रिटिसिज्म एंड ओपन डिस्कशन ड्यूरिंग द क्राइसिस आर इनएक्सक्यूजेबल। और इस सारे दे लई जिहड़ा ये मोदी सरकार जिम्मेवार है। उन्होंने कहा भी अजे तक 2% लोगों नूं भी जिहड़ी है वो वैक्सीनेशन उन्हां दी नहीं हुई, जिहड़ी कि ओनली प्रोटैक्शन है। सो ज़ाहिर है कि इंटरनैशनली इन्हां दा मखौटा, जिवें असीं ये कहा सी कि विश्व गुरु जिहड़े ने उन्हां दा नकाब लथ गया। और इहदे नाल नाल हुण कल्ला ये नहीं कि भी ये इंडिया च डेंजर है। अज वर्ल्ड हैल्थ ऑर्गेनाइजेशन क्लासीफाइज इंडिया वेरीएंट एज बीइंग ऑफ ग्लोबल कंसर्न। उन्होंने कहा जी ये दुनिया के लिए जिहड़ा इंडिया वेरीएंट है कोविड-19 का, बेशक इहदा फस्ट राउंड अक्तूबर लास्ट शुरू हो गया सी इंडिया च, ट्रांसमिटिंग इन्हें जिहड़ा है हुण बिल्कुल फुल फॉर्म च है, पर वी क्लासीफाइड एज वेरीएंट ऑफ कंसर्न एट ए ग्लोबल लैवल। देयर इज सम अवेलेबल इन्फॉर्मेशन टू सुजैसट इनक्रीज्ड ट्रांसमिसिबिलिटी। सो ये तो ये कि कल्ला ये नहीं है भी उत्थे इन्होंने अपनी इस जिहड़ी है मिस गवर्नेंस दे नाल लखां लोकां नूं मारन दे लई, मौत लई ये जिम्मेवार ने। और ये जिवें उन्हां दे इलाहाबाद हाई कोर्ट ने कहा सी कि इन्हां दे उत्ते तां हुण जैनोसाइड दा मुकदमा, होर जैनोसाइड की हुंदा कि भी तुसीं एक पूरी दे पूरा जिहड़ा है वो लखां लोक मौत दे घाट उतार दित्ते ने। और हुण ये नहीं है कि सिर्फ सिविलियन जा अगे सी जी गरीब। हुण ईवन अज इन्हां दी खबर है CRPF लॉस्ट 108 personnel टू कोविड-19, हाईएस्ट अमंग सेंट्रल फोर्सिस। डेटे दे है कि CRPF सेंट्रल रिजर्व पुलिस फोर्स दे 108 जवान जड़े ने वो कोविड के नाल मर गए ने। और मैनू ये समझ नहीं सी आ रही कि भी इन्हां दे फौजी मुखीर है बिपिन रावत ने कहा सी जी असी फौज नूं कह दिता है सिविल हस्पतालों च जिहड़ा अपनी फौजी डॉक्टर आण, और वो की हुण होया ये भी खबर इन्होंने किल की हुई है। अजे फौज का बाहर नहीं आया। जे CRPF का 108 जवान मर गए तो फौज दे विच उन्हां नूं लगा होना कि भी ये मुड़ के तां फौज चीन ते पाकिस्तान के बॉर्डर ते खिलार के जो ड्रामेबाजी कर रहे हो फौज भी नहीं रहनी। और इस दे नाल नाल जिहड़ा एक होर खतरनाक ट्रेंड जिहड़े रिकवर हो रहे ने इस जिहड़ी है इंडियन वेरीएंट कोविड तो, उन्हां नूं एक होर बीमारी जिन्हों ब्लैक फंगस कहा जाता है, फफूंदी हिंदी या पंजाबी या उर्दू च कहंदे ने। और वो है कि भी कालख जमनी शुरू जाती बुल्लां ते जां अख ते जां ईवन दिमाग। और वो सर्जरी के बावजूद
ਡੈਥਸ ਹੋ ਰਹੀਆਂ, ਔਰ ਇਕੱਲੇ ਬੰਬੇ ਦੇ ਵਿੱਚ 60 ਇਸ ਕਿਸਮ ਦੇ ਮਰੀਜ਼ ਜਿਹੜੇ ਕੋਵਿਡ-19 ਤੋਂ ਰਿਕਵਰ ਹੋਏ ਉਹ ਬਲੈਕ ਫੰਗਸ ਦਾ ਸ਼ਿਕਾਰ ਹੋਏ। ਔਰ ਇੱਕ ਡਾਕਟਰ ਨੇ ਕਿਹਾ ਵੀ ਮੈਨੂੰ ਆਪਣੇ ਮਰੀਜ਼ ਦੀ ਅੱਖ ਕੱਢਣੀ ਪਈ ਕਿਉਂਕਿ ਉਸ ਤੋਂ ਬਿਨਾਂ ਕੋਈ ਸਪਰੈਡ ਕਰ ਰਿਹਾ ਸੀ। ਨਿਊਰੋ ਸਰਜਨ ਬ੍ਰੇਨ ਦੇ ਵਿੱਚ ਵੀ ਜਿਹੜਾ ਇਸ ਦਾ ਆ ਰਿਹਾ। ਸੋ ਇਹ ਇੱਕ ਹੋਰ ਡੇਂਜਰ ਇਸ ਦੇ ਉੱਤੇ ਆ ਰਿਹਾ। ਔਰ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਅਸੀਂ ਤਾਂ ਉਹ ਅਕਸਰ ਉਹ ਫਰਾਂਸ ਦੀ ਉਸ ਨੂੰ ਕੋਟ ਕਰਦੇ ਆ ਜੇ ਕਿ ਲੋਕ ਬ੍ਰੈਡ ਕਰ ਰਹੇ ਨੇ ਤੇ ਉਹ ਰਾਣੀ ਕਹਿ ਰਹੀ ਹੈ ਕਿ ਵਾਈ ਡੋਂਟ ਦੇ ਈਟ ਕੇਕ। ਹੁਣ ਹਰਸ਼ਵਰਧਨ ਹੈਲਥ ਮਿਨਿਸਟਰ ਖੁਦ ਡਾਕਟਰ ਉਹ ਇਹ ਕਹਿ ਰਿਹਾ ਕਿ ਪਬਲਿਕ ਹੈਲਥ ਰਿਸਰਚਰਸ ਔਨ ਸੰਡੇ ਆਸਕਡ ਹੈਲਥ ਮਿਨਿਸਟਰ ਹਰਸ਼ਵਰਧਨ ਟੂ ਪ੍ਰੈਜ਼ੈਂਟ ਐਵੀਡੈਂਸ after he asked people to have dark chocolate with 70% cocoa content to beat COVID related stress। ਇਹ ਇੰਡੀਆ ਦਾ ਹੈਲਥ ਮਿਨਿਸਟਰ ਲੋਕਾਂ ਨੂੰ ਕਹਿ ਰਿਹਾ ਜੀ ਬਲੈਕ ਚਾਕਲੇਟ ਖਾਓ, ਇਹ ਜਿਹੜੀ ਕੋਵਿਡ ਨਾਲ ਜਿਹੜੀ ਸਟ੍ਰੈਸ ਜਾਂ ਦੂਜੀ ਤੁਹਾਨੂੰ ਠੀਕ ਕਰਨ ਲਈ ਉਹ ਬਲੈਕ ਚਾਕਲੇਟ ਜਿਹਦੇ 'ਚ 70% ਕੋਕੋ। ਇਹ ਹੁਣ ਉਵੇਂ ਹੀ ਫਰਕ ਇੰਨਾ ਵੀ ਫਰਾਂਸ ਵਾਲਿਆਂ ਤਾਂ ਕੱਢ ਕੇ ਫਿਰ ਉਹ ਸਾਰੇ ਉਹਨਾਂ ਨੂੰ ਦੱਸ ਦਿੱਤਾ ਕਿ ਵੀ ਕੇਕ ਖਾਣਾ ਕੀ ਹੁੰਦਾ ਹੈ। ਹੁਣ ਇਹ ਜਿਹੜਾ ਉਹ ਗਰੀਬ ਜਿਹੜੇ ਮੁਰਦੇ ਸੁੱਟ ਰਹੇ ਨੇ ਗੰਗਾ 'ਚ, ਉਹਨਾਂ ਕੋਲ ਉਹ ਪੈਸੇ ਨਹੀਂ ਕਿ ਉਹਨਾਂ ਨੂੰ ਕ੍ਰੀਮੇਟ ਵੀ ਕਰਨ। ਉਹਨਾਂ ਨੂੰ ਉਹ ਕਹਿ ਰਿਹਾ ਜੀ ਤੁਸੀਂ ਜਿਹੜਾ ਬਲੈਕ ਚਾਕਲੇਟ, ਉਹ ਵੀ ਰਾਮਦੇਵ ਨੇ ਬਣਾਇਆ ਹੋਣਾ, ਜਿਹੜਾ ਪਤੰਜਲੀ ਫਰਾਡ ਉਹ ਵੇਚ ਰਹੇ ਹੋਣੇ, ਤਿਆਰ ਕਰਕੇ ਰੱਖੇ ਹੋਣੇ ਨੇ ਕਿ ਜੀ ਇਹ ਬਾਹਰਲੇ ਨਾ ਖਾਇਓ, ਇਹਦੇ 'ਚ ਦੁੱਧ ਜਿਹੜਾ ਬਾਹਰਲੀਆਂ ਗਾਵਾਂ ਦਾ, ਸਾਡੀ ਗਾਂ ਮਾਤਾ ਦੇ ਜਿਹੜੇ ਬਣੇ ਚਾਕਲੇਟ ਨੇ ਡਾਰਕ ਜੀ, ਉਹਦੇ 'ਚ ਗੋਹਾ ਪਾਇਆ ਹੋਣਾ, ਕਾਲਾ ਹੋ ਗਿਆ ਹੋਣਾ ਚਾਕਲੇਟ, ਬਾਕੀ ਉਹਦਾ ਦੂਜਾ ਉਹ ਉਹਨੂੰ ਖਾਣ ਲਈ। ਇਹ ਉਹਨਾਂ ਦਾ ਸਾਇੰਟੀਫਿਕ ਟੈਂਪਰ ਹੈ। ਔਰ ਜਿਨ੍ਹਾਂ ਨੂੰ ਇਹ ਭੰਨਣ 'ਤੇ ਰਹੇ ਇਸ ਵੇਲੇ ਜੇ ਹੈਲਪ ਆ ਰਹੀ ਹੈ ਉਹ ਸਿੱਖ ਕੌਮ ਵੱਲੋਂ ਹੋਏ ਜਾਂ ਬਾਹਰਲੇ ਅਸੀਂ ਦੇਖਦੇ ਹਾਂ ਅਮਰੀਕਾ ਤੋਂ ਆਊਟਪੋਰਿੰਗ ਆਫ ਸਪੋਰਟ ਫਰੋਮ US ਫॉर ਇੰਡੀਆ, COVID-19 ਹੈਲਪ ਟੱਚਿਜ਼ $500 billion, $500 billion, $500 million ਦੀ ਮਦਦ ਅਮਰੀਕਾ ਦੀ ਭਾਰਤ 'ਚ ਪਹੁੰਚ ਕੇ ਕਿੱਥੇ ਹੈ, ਕਿਹਨੂੰ ਮਿਲੀ ਹੈ? ਨਾ ਉਹ ਆਕਸੀਜਨ, ਨਾ ਉਹ ਤਾਂ ਅਸੀਂ ਬਾਰ-ਬਾਰ ਇਹੀ ਕਹਿ ਰਹੇ ਪਰ 500 ਮਿਲੀਅਨ ਵੀ ਲੈ ਕੇ ਖਾ ਗਏ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਚਾਈਨਾ ਰੈੱਡ ਕਰਾਸ ਸੈਂਡਸ ਆਕਸੀਜਨ ਕੰਸਨਟ੍ਰੇਟਰਸ, ਵੈਂਟੀਲੇਟਰਸ। ਇਟ ਵਿਲ ਆਲਸੋ ਰਿਲੀਜ਼ $1 million ਟੂ ਦ ਇੰਡੀਅਨ ਰੈੱਡ ਕਰਾਸ ਟੂ ਹੈਲਪ ਫਾਈਟ COVID-19 ਸੇਜ਼ ਚਾਈਨੀਜ਼ ਐਂਬੈਸਡਰ। ਸੋ ਇਹਦੇ ਬਾਵਜੂਦ ਕਿ ਚੀਨ ਦੇ ਲਈ ਇਹਨਾਂ ਨੇ ਅਮਰੀਕਾ ਨੂੰ ਮੋਢਾ ਦਿੱਤਾ ਕਿ ਭਾਈ ਤੁਸੀਂ ਕਰ ਲਓ ਫਾਇਰ, ਪਰ ਉਹ ਚਾਈਨਾ ਜਿਹੜਾ ਹੈ ਉਹਨੇ ਜਹਾਜ਼ ਭਰ ਕੇ ਉਹਨਾਂ ਦੀ ਜਿਹੜੀ ਰੈੱਡ ਕਰਾਸ ਨੇ ਆਕਸੀਜਨ ਕੰਸਨਟ੍ਰੇਟ ਵੈਂਟੀਲੇਟਰ ਦਿੱਤੇ ਨੇ ਔਰ $1 million ਉਹਨਾਂ ਨੇ ਇੰਡੀਅਨ ਰੈੱਡ ਕਰਾਸ ਨੂੰ ਦਿੱਤਾ ਹੈ। ਤੇ ਹੁਣ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਸਿੱਖਾਂ ਦੀ ਕੰਟਰੀਬਿਊਸ਼ਨ 400 ਬੈੱਡ ਫੈਸਿਲਿਟੀ ਓਪਨਸ ਐਟ ਰਕਾਬਗੰਜ ਸਾਹਿਬ ਟੁਡੇ। ਉੱਥੇ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ 400 ਬੈੱਡ ਦਾ ਹਸਪਤਾਲ। ਉਹਨਾਂ ਨੇ ਕਿਹਾ ਅਸੀਂ ਕੋਈ ਚਾਰਜ ਨਹੀਂ ਕਰਾਂਗੇ, ਉਹਦੇ 'ਚ ਬੈਡਸ ਵੀ ਨੇ, ਆਕਸੀਜਨ ਵੀ ਹੈ, ICU ਵੀ ਹੈ। ਔਰ ਇਹੀ ਨਹੀਂ ਕਿ ਵੀ ਇਹ ਉੱਥੋਂ ਦਿੱਲੀ ਤੱਕ ਮਹਿਦੂਦ ਹੈ। ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੇ ਆਕਸੀਜਨ ਮੁਹੱਈਆ ਕਰਵਾਉਣ ਲਈ ਲਗਾਇਆ ਪਲਾਂਟ। ਹੁਣ ਬਿਹਾਰ, ਜਿੱਥੇ ਸਾਰੇ ਬਿਹਾਰ ਦੇ ਜ਼ਿਲ੍ਹਿਆਂ ਦੇ ਪਟਨੇ ਦੌੜੋ ਪਟਨੇ, ਉੱਥੇ ਕੁਛ ਨਹੀਂ ਹਸਪਤਾਲਾਂ, ਉਹਨਾਂ ਨੇ ਪਲਾਂਟ ਜਿਹੜਾ ਪ੍ਰਬੰਧਕ ਕਮੇਟੀ ਨੇ ਵਿਦ ਪਿਕਚਰਸ ਉਦਘਾਟਨ ਕਰਕੇ ਆਲਰੇਡੀ ਸ਼੍ਰੋਮਣੀ ਕਮੇਟੀ ਨੇ ਲੁਧਿਆਣੇ ਔਰ ਅੰਮ੍ਰਿਤਸਰ ਫੰਕਸ਼ਨਲ ਹੋ ਗਏ। ਪਰ ਅੱਜ ਕਿਸੇ ਨੇ ਕਿਹਾ ਸੀ ਕਿ ਬਈ 2000 ਕਰੋੜ ਦੇ ਬਜਟ ਵਾਲੀ ਪੰਜਾਬ ਸਰਕਾਰ ਕਿਤੇ ਨਜ਼ਰ ਨਹੀਂ ਆਉਂਦੀ, ਤਾਂ 900 ਕਰੋੜ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਨੇ ਲੁਧਿਆਣੇ ਵੀ, ਅੰਮ੍ਰਿਤਸਰ ਵੀ ਔਰ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੇ ਨੇ। ਔਰ ਅੱਜ ਸਾਡੇ ਵੀਰ ਨੇ ਸਰ ਗੁਰਚਰਨ ਸਿੰਘ ਹਿਊਸਟਨ ਤੋਂ, ਉਹਨਾਂ ਨੇ ਟੈਕਸਟ ਕੀਤਾ, ਉਹਨਾਂ ਨੇ ਕਿਹਾ ਜੀ ਮੇਰਾ ਮਾਣ ਦੇ ਵਿੱਚ ਜਿਹੜੀ ਹੈ ਛਾਤੀ ਚੌੜੀ ਹੋਈ 2 ਟਵੀਟ ਦੇਖ ਕੇ। ਉਹ 2 ਟਵੀਟ ਇਹ ਨੇ ਕਿ ਭਾਈ ਇੱਕ IAS ਅਫਸਰ ਹੈ, ਇੱਕ ਅਦਰਵਾਈਜ਼ ਹੈ, ਉਹ ਸਰਕਾਰ ਨੂੰ ਕਹਿ ਰਹੇ ਜੀ ਤੁਹਾਡੇ ਤੋਂ ਇਹ ਜਿਹੜਾ ਹੈ ਇਹ ਨਹੀਂ ਚੱਲਣਾ, ਤੁਸੀਂ ਸਰਕਾਰ ਚਲਾਓ, ਚੰਗੀ ਤਰ੍ਹਾਂ ਚਲਾਓ, ਪਰ ਇਹ ਚਾਰਜ ਸਿੱਖਾਂ ਨੂੰ ਦੇ ਦਿਓ ਜਿਹੜਾ ਆਕਸੀਜਨ ਤੇ ਦੂਸਰੀ ਵੰਡਣ ਦਾ, ਇਹ ਸਾਰਿਆਂ ਨੂੰ ਵੰਡਣਗੇ ਵੀ ਔਰ ਤੁਹਾਨੂੰ ਹਿਸਾਬ ਕਿਤਾਬ ਵੀ ਪੂਰਾ ਦੇਣਗੇ। ਔਰ ਇੱਕ ਪਾਸੇ ਇਹ ਹੈ ਜੀ ਸਿੱਖਾਂ ਨੂੰ ਸਲਾਮ ਕਿ ਇਸ ਤੋਂ ਬਿਨਾਂ ਇਸ ਵੇਲੇ ਕੋਈ ਨਹੀਂ ਹੈ। ਉੱਥੇ ਲੋਕ ਚੀਕ ਕੇ ਕਹਿ ਰਹੇ ਨੇ ਕਿ ਸਰਕਾਰ ਤਾਂ ਦੌੜ ਗਈ, ਸਾਰਾ ਸਿਸਟਮ ਫੇਲ ਹੈ, ਜੇ ਸਿੱਖ ਨਾ ਹੁੰਦੇ ਤਾਂ ਅਸੀਂ ਕੀ ਕਰਦੇ। ਸੋ ਮੈਂ ਸਮਝਦਾ ਵੀ ਇਹ ਦੁੱਖ ਦੀਆਂ ਘੜੀਆਂ ਦੇ ਵਿੱਚ ਜਿੱਥੇ ਇੱਕ ਪਾਸੇ ਹਕੂਮਤ ਹਿੰਦੂਤਵਾਦੀ ਇਹ ਸਾਰੀ ਫਰਾਡ ਲਾਈਨ ਵੀ ਦੁਨੀਆ 'ਚ ਐਕਸਪੋਜ਼ ਹੋਈ ਹੈ, ਹੋ ਰਹੀ ਹੈ, ਦੂਸਰੇ ਪਾਸੇ ਸਿੱਖ ਕੌਮ ਦਾ ਬੈਸਟ ਪਾਰਟ
ਜਿਹਨੂੰ ਦੁਨੀਆ ਭਰ ਦੇ ਵਿੱਚ ਸਰਾਹਿਆ ਜਾ ਰਿਹਾ ਹੈ। ਬਹੁਤ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ, ਦੂਸਰਿਆਂ ਦੇ ਵਿੱਚ ਵੀ। ਜੀ ਇੱਕ ਉਹ ਨੇ ਜਿਹਨਾਂ ਦੇ ਤਾਂ ਇਹਦੇ ਤੋਂ ਇਹ ਆਸ ਕਰੋ ਜੀ ਕਿ ਹਿੰਦੂ ਤੋਂ ਵੀ ਸਿੱਖਾਂ ਦੇ ਮਿੱਥ ਬਣ ਜਾਣਗੇ, ਜਾਂ ਭਾਰਤੀ ਉਹ ਤਾਂ ਆਪਣੇ ਕੰਮ ਤੇ ਲੱਗੀ ਹੋਈ ਹੈ। ਉਹਨਾਂ ਨੂੰ ਤਾਂ ਲੱਖਾਂ ਕਿਸਾਨ ਜਿਹੜੇ ਉਹ ਨਜ਼ਰ ਨਹੀਂ ਆ ਰਹੇ, ਜਿਹੜੇ ਉਹ ਬੈਠੇ ਨੇ ਪਿਛਲੇ 26 ਨਵੰਬਰ ਤੋਂ ਲੈ ਕੇ। ਲੇਕਿਨ ਇੱਕ ਵੱਡਾ ਤਬਕਾ ਜਿਹਨੂੰ ਬ੍ਰੇਨ ਵਾਸ਼ ਜਾਂ ਉਸ ਪ੍ਰੋਪੇਗੈਂਡੇ ਦੇ ਨਾਲ, ਜਿਨ੍ਹਾਂ ਨੂੰ ਐਂਟਾਈ ਸਿੱਖ, ਐਂਟਾਈ ਮੁਸਲਮ, ਐਂਟਾਈ ਮਾਈਨੋਰਿਟੀ ਬਣਾਇਆ ਹੋਇਆ ਸੀ, ਜਿਵੇਂ ਇਹ ਸਾਰੇ ਦੇ ਵਿੱਚ ਮੁਸਲਮਾਨ ਮੁਲਕਾਂ ਨੇ, ਸਾਊਦੀ ਅਰੇਬੀਆ, UAE, ਇਵਨ ਪਾਕਿਸਤਾਨ ਦੀ ਈਦੀ ਫਾਊਂਡੇਸ਼ਨ ਮਦਦ ਦੇ ਉੱਤੇ ਆਈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਰੱਬ ਦੀ ਖੇਡ ਵਾਪਰ ਰਹੀ ਹੈ, ਔਰ ਇਹ ਹਿੰਦੂ ਤਵੀ ਜਿਹੜੇ ਨੇ ਉਹ ਆਪਣੀ ਜਿਹੜੀ ਉਹ ਖੇਡ ਹੈ ਉਸ ਦੇ ਨਾਲ ਹੀ ਜਿਹੜਾ ਉਹ ਮਾਤ ਖਾ ਰਹੇ ਨੇ। ਕਿਉਂਕਿ ਇੱਕ ਸਿਆਣੀ ਗੱਲ ਹੈ ਕਿ ਜਿਹੜਾ ਟੋਆ ਤੁਸੀਂ ਦੂਸਰੇ ਲਈ ਪੁੱਟਦੇ ਹੋ, ਅਲਟੀਮੇਟਲੀ ਆਪ ਹੀ ਤੁਸੀਂ ਇੱਕ ਦਿਨ ਉਹਦੇ 'ਚ ਡਿੱਗ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।